अस्सलाम वालेकुम जी, प्यार भरी सत श्री अकाल आदाब जी। ਅਸੀਂ ਪਹੁੰਚੇ ਹਾਂ ਜੀ ਮੁਹੱਲਾ ਅਕਾਲਗੜ੍ਹ ਦੇ ਵਿੱਚ ਔਰ ਸਾਡੇ ਨਾਲ ਮੌਜੂਦ ਹਨ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਔਰ ਭੁਪਿੰਦਰ ਸਿੰਘ ਲਵਲੀ ਜੀ। ਔਰ ਅਸੀਂ ਅੱਜ ਰਾਵਲਪਿੰਡੀ ਜਿਹੜਾ ਸਿਟੀ ਹੈ ਉਹਦੇ ਗੁਰੂ ਘਰ ਜਿਹੜੇ ਨੇ ਉਹਨਾਂ ਨੂੰ ਕਵਰ ਕਰ ਰਹੇ ਹਾਂ। ਅਤੇ ਇਹ ਸਾਹਮਣੇ ਗੁਰੂ ਖੰਡਾ ਜਿਹੜਾ ਨਜ਼ਰ ਆ ਰਿਹਾ ਇੱਥੇ ਕਦੀ ਗ੍ਰੰਥੀ ਸਿੰਘਾਂ ਦਾ ਘਰ ਹੁੰਦਾ ਸੀ ਜੀ। ਹਾਂਜੀ ਜੀ, ਮੁਹੱਲਾ ਅਕਾਲਗੜ੍ਹ ਜਿਹੜਾ ਕਿ ਹੁਣ ਗੁਲਸ਼ਨਾਬਾਦ ਹੈ, ਬਿਲਕੁਲ ਬਾਗ ਸਰਦਾਰਾਂ ਦੇ ਸਾਹਮਣੇ ਵਾਲਾ ਮੁਹੱਲਾ ਹੈ ਔਰ ਮਾਡਰਨ ਤਰੀਨ ਮੁਹੱਲਾ ਔਰ ਅਮੀਰ ਤਰੀਨ ਮੁਹੱਲਾ। ਜਿਹੜੇ ਸਿੱਖ ਟਰੇਡਰਸ ਜੇ ਸਮਝ ਲਓ ਤੁਸੀਂ ਕਿ ਗੰਜ ਮੰਡੀ ਦੇ ਵਿੱਚ, ਸਰਾਫਾ ਬਾਜ਼ਾਰ ਵਿੱਚ ਔਰ ਅੰਦਰੂਨ ਸ਼ਹਿਰ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੇ ਇਹ ਨਵੀਂ ਬਸਤੀ ਵਸਾਈ ਸੀ ਜਿਹਦਾ ਨਾਮ ਰੱਖਿਆ ਸੀ ਅਕਾਲਗੜ੍ਹ। ਔਰ ਅਕਾਲਗੜ੍ਹ ਜਿਹੜਾ ਹੈ ਉਹ ਵੈਲ ਮੇਨਟੇਨਡ ਔਰ ਬਹੁਤ ਹੀ ਵਧੀਆ ਜਿਹੜਾ ਇਲਾਕਾ ਹੈ ਰਾਵਲਪਿੰਡੀ ਦਾ, ਉਹ ਮੰਨਿਆ ਜਾਂਦਾ, ਜਿੱਥੇ ਅੱਜ ਵੀ ਤੁਸੀਂ ਜਾਓ ਤਾਂ ਤੁਹਾਨੂੰ ਇੱਕ ਸੁੱਖ ਮਿਲਦਾ ਹੈ, ਇੱਕ ਸਕੂਨ ਮਿਲਦਾ ਹੈ ਦੇਖ ਕੇ। ਔਰ ਇਹ ਉਹ ਗੁਰੂ ਘਰ ਹੈ ਜਿਹੜਾ ਕਿ ਸੰਗਤਾਂ ਦੇ ਪਿਆਰ ਸਤਿਕਾਰ ਦੀ ਇੱਕ ਨਿਸ਼ਾਨੀ ਹੈ ਜੀ। 47 ਤੋਂ ਪਹਿਲੇ ਗੁਰੂ ਸਿੰਘ ਸਭਾ ਲਹਿਰ ਤੋਂ ਬਾਅਦ ਦੇ ਵਿੱਚ ਬਣਿਆ ਹੋਇਆ ਗੁਰੂ ਘਰ ਹੈ, ਜਿਹਦਾ ਕਿ ਨਾ ਤਾਂ ਕੋਈ ਮੀਨਾਰ ਹੈ ਨਾ ਹੀ ਕੋਈ ਗੁੰਬਦ ਹੈ। ਔਰ ਅਰਬੀ ਟੈਕਸਟ ਦੇ ਵਿੱਚ ਲਿਖਿਆ ਹੋਇਆ ਤੂੰ ਪੜ੍ਹ ਆਪਣੇ ਰੱਬ ਦੇ ਨਾਮ 'ਤੇ। ਲਿਹਾਜ਼ਾ ਇਹ ਸਕੂਲ ਹੁਣ ਜਿਹੜਾ ਹੈ ਉਹ ਪ੍ਰਾਇਮਰੀ ਸਕੂਲ ਹੈ, ਜਿਸ ਤਰ੍ਹਾਂ ਕਿ ਬਾਕੀ ਗੁਰੂ ਘਰ ਜਿਹੜੇ ਨੇ ਉਹ ਮਹਿਕਮਾ ਐਜੂਕੇਸ਼ਨ ਨੂੰ ਅਲਾਟ ਕੀਤੇ ਗਏ ਨੇ। ਇਹ ਗੁਰੂ ਘਰ ਕਾਫੀ ਬਿਹਤਰ ਹਾਲਤ ਦੇ ਵਿੱਚ ਹੈ ਔਰ ਉਸੇ ਤਰ੍ਹਾਂ ਹੀ ਹੈ, ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਬਸ ਅੰਦਰੋਂ ਸਿਰਫ ਪਾਰਟੀਸ਼ਨ ਕੀਤੀ ਗਈ ਹੈ ਕਿ ਹਾਲ ਨੂੰ ਦੋ ਹਿੱਸਿਆਂ 'ਚ ਤਕਸੀਮ ਕੀਤਾ ਗਿਆ। ਸਾਹਮਣੇ ਤੁਸੀਂ ਦੇਖੋ ਤੇ ਸੇਵਾ ਕਰਵਾਈ ਜਿਹੜੀ ਹੈ ਡੈਸਕ ਦੇ ਉੱਤੇ ਤੁਹਾਨੂੰ ਨਜ਼ਰ ਆ ਰਹੀ ਹੈ, ਡਾਇਸ ਦੇ ਉੱਤੇ, ਜਿਹੜੇ ਕਿ ਗੰਜ ਮੰਡੀ ਦੇ ਕਹਿ ਲਓ ਤੁਸੀਂ ਕਿ ਵੱਡੇ ਮਰਚੈਂਟ ਸੀ, ਉਹਨਾਂ ਨੇ ਇਸ ਗੁਰੂ ਘਰ ਦੀ ਜਿਹੜੀ ਹੈ ਉਹ ਸੇਵਾ ਕਰਵਾਈ ਹੈ ਔਰ ਬਾਕੀ ਸੇਵਾ ਕਰਵਾਉਣ ਵਾਲਿਆਂ ਦੇ ਨਾਮ ਜਿਹੜੇ ਨੇ ਲਿਖੇ ਹੋਏ ਨੇ। ਐਜ਼ ਯੂਜੂਅਲ ਜਿਸ ਤਰ੍ਹਾਂ ਕਿ ਜਿੰਨੇ ਵੀ ਗੁਰੂ ਘਰ ਹੁੰਦੇ ਨੇ, ਜੋ ਬਣਵਾਉਂਦਾ ਹੈ ਜਾਂ ਜਿਹਨੇ ਸੇਵਾ ਕੀਤੀ ਹੁੰਦੀ ਹੈ ਉਹਦੇ ਨਾਮ ਦੀ ਟਹਿਲ ਸੇਵਾ ਕਰਵਾਈ ਜਿਹੜੀ ਹੈ ਉਹ ਬਾਹਰ ਲੱਗੀ ਹੋਈ ਹੁੰਦੀ ਹੈ। ਅਤੇ ਭਾਈ ਨਿਸ਼ਾਨ ਸਿੰਘ ਔਰ ਭਾਈ ਭੁਪਿੰਦਰ ਸਿੰਘ ਲਵਲੀ ਜੀ ਜਿਹੜੇ ਨੇ ਉਹ ਰੈਡੀ ਹੋ ਰਹੇ ਨੇ ਫੋਰ ਵਲੋਗ ਕਰਨ ਵਾਸਤੇ ਤਿਆਰ ਹੋ ਰਹੇ ਨੇ। ਔਰ ਤੁਸੀਂ ਚੱਲਦੇ ਹਾਂ ਅਸੀਂ ਅੰਦਰ ਦੀਵਾਨ ਹਾਲ ਦੇ ਅੰਦਰ। ਦੀਵਾਨ ਹਾਲ ਦੇ ਅੰਦਰ ਸਭ ਤੋਂ ਪਹਿਲੇ ਤੁਹਾਨੂੰ ਥੱਲੇ ਲੱਗੀ ਹੋਈ ਮਾਰਬਲ, ਬਲੈਕ ਐਂਡ ਵਾਈਟ ਮਾਰਬਲ ਨਜ਼ਰ ਆ ਰਿਹਾ, ਜਿਹੜਾ ਕਿ ਐਸ ਸਾਰੇ ਇੰਡੀਅਨ ਸਬ ਕੌਂਟੀਨੈਂਟ ਦੇ ਅੰਦਰ ਜਿੰਨੇ ਵੀ ਗੁਰਦੁਆਰੇ ਔਰ ਮੰਦਰ ਸਨ ਉਹਨਾਂ ਦੇ ਆਹ ਜਿਹੜੇ ਟਾਇਲ ਫਰਸ਼ ਹੁੰਦੇ ਸੀ ਉਹ ਤੁਹਾਨੂੰ ਸਾਰੇ ਦੇ ਸਾਰੇ ਇੱਦਾਂ ਦੇ ਹੀ ਨਜ਼ਰ ਆਉਂਦੇ ਸੀ। ਉੱਤੇ ਪੱਕਾ ਲੈਂਟਰ ਪਿਆ ਹੋਇਆ, ਵੱਡੇ ਬੀਮ ਪਏ ਹੋਏ ਨੇ। ਔਰ ਇਸ ਵੇਲੇ ਜਿਹੜਾ ਹਾਲ ਹੈ ਉਹ ਦੋ ਹਿੱਸਿਆਂ 'ਚ ਤਕਸੀਮ ਹੋਇਆ ਹੋਇਆ। ਔਰ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਦੇ ਡੈਸਕ ਪਏ ਹੋਏ ਨੇ, ਕਿਉਂਕਿ ਹਲੇ ਨਵੀਆਂ ਕਲਾਸਾਂ ਸ਼ੁਰੂ ਹੋਣੀਆਂ ਨੇ ਅਤੇ ਇਸ ਵਾਸਤੇ ਸਕੂਲ ਅੱਜ ਨਹੀਂ ਲੱਗਾ ਹੋਇਆ ਔਰ ਬੱਚੇ ਮੌਜੂਦ ਨਹੀਂ ਹਨ। ਲੇਕਿਨ ਜਿਹੜਾ ਪਰਿਵਾਰ ਸਕੂਲ ਦੇ ਅੰਦਰ ਇਸ ਵੇਲੇ ਰਖਵਾਲੀ ਕਰਦਾ ਹੈ ਐਜ਼ ਏ ਚੌਕੀਦਾਰ ਨੇ ਜਾਂ ਪਿਓਨ ਨੇ, ਉਹ ਬਹੁਤ ਹੀ ਵਧੀਆ ਫੈਮਿਲੀ ਹੈ। ਜਦੋਂ ਵੀ ਤੁਸੀਂ ਆਓ ਅਤੇ ਉਸੇ ਵੇਲੇ ਤੁਹਾਨੂੰ ਗੁਰੂ ਘਰ ਖੋਲ੍ਹ ਕੇ ਅਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਨੇ। ਔਰ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਕਿੰਨੀ ਦੇਰ ਖਲੋਣਾ ਕਿੰਨੀ ਦੇਰ ਨਹੀਂ। ਅਤੇ ਦੁਆ ਕਰੋ ਕਿ ਬਾਕੀ ਗੁਰੂ ਘਰਾਂ ਦੀ ਤਰ੍ਹਾਂ ਇਹ ਗੁਰੂ ਘਰ ਵੀ ਜਿਹੜਾ ਆਬਾਦ ਹੋਵੇ। ਰੱਬ ਰਾਖਾ ਜੀ।